ਗੱਲ ਕਰੀਏ ਅਗਲੀ ਜਿਹੜੀ ਆ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਜਿਹੜੀ ਗ੍ਰਿਫਤਾਰੀ ਦੀ ਪ੍ਰਕਿਰਿਆ ਆ ਉਹ ਪੂਰੀ ਹੋ ਗਈ ਆ। ਜਾਰਜੀਆ ਦੇ ਵਿੱਚ ਫੁਲਟਨ ਕਾਊਂਟੀ 'ਚ ਜਿਹੜਾ ਇਹਨਾਂ ਦੇ ਉਲਟ ਕੇਸ ਆ, ਇਹਨਾਂ ਤੇ ਕਥਿਤ ਤੌਰ ਤੇ ਦੋਸ਼ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕ੍ਰਿਮੀਨਲ ਕੌਨਸਪੀਰੇਸੀ ਇੱਕ ਹਿਸਾਬ ਦੇ ਨਾਲ ਕੀਤੀ, ਸਾਰਿਆਂ ਦੇ ਉਹਦੇ ਨਾਲ 18 ਜਣੇ ਹੋਰ ਦੇ ਨਾਲ ਮਿਲ ਕੇ ਅਮਰੀਕਾ ਦੇ ਵਿੱਚ 2020 ਦੀਆਂ ਇਲੈਕਸ਼ਨਾਂ ਦੇ ਨਤੀਜਿਆਂ ਨੂੰ ਬਦਲਣ ਦੇ ਲਈ ਤੇ ਜਾਰਜੀਆ ਦੇ ਵਿੱਚ ਵੀ ਇਹਨਾਂ ਦੀਆਂ ਫੋਨ ਕਾਲਸ ਇਹ ਉਹ ਉਦੋਂ ਬਹੁਤ ਵਿਵਾਦ ਚੱਲਿਆ ਰਿਹਾ। ਤੇ ਅੱਜ ਟਰੰਪ ਹੋਣਾ ਨੇ ਆਪਣੀ ਗ੍ਰਿਫਤਾਰੀ ਜਿਹੜੀ ਦਿੱਤੀ, ਪਹਿਲਾਂ ਆਤਮ ਸਮਰਪਣ ਕੀਤਾ, ਫਿਰ ਉਹਨਾਂ ਦਾ ਪ੍ਰੋਸੈਸ ਜਿਹੜਾ ਉਹ ਹੋਇਆ, ਮਗ ਸ਼ਾਟ ਜਿਹੜਾ ਉਹ ਲਿਆ ਗਿਆ, ਕੈਦੀ ਨੰਬਰ 20 ਜਿਹੜਾ ਆ ਉਹ ਇਹਨਾਂ ਨੂੰ ਅਲਾਟ ਕੀਤਾ ਗਿਆ ਤੇ ਫਿਰ ਇਵੈਂਚੁਅਲੀ $2 ਲੱਖ ਦੀ ਜਿਹੜੀ ਬੌਂਡ ਸੀਗਾ ਉਸ ਦੇ ਉੱਤੇ ਇਹਨਾਂ ਨੂੰ ਛੱਡ ਦਿੱਤਾ ਗਿਆ। P01135809 ਐਜ਼ ਏ ਇਨਮੇਟ ਨੰਬਰ ਇਹਨਾਂ ਦਾ ਬਣਿਆ ਆ। ਨਜ਼ਦੀਕੀ ਜਿਹੜੇ ਇਤਿਹਾਸ ਦੇ ਵਿੱਚ ਦੇਖੀਏ, ਪਹਿਲੀ ਵਾਰੀ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਇਸ ਤਰੀਕੇ ਦੇ ਨਾਲ ਅਰੈਸਟ ਕਰਕੇ ਬੁੱਕ ਕਰਕੇ ਹੋਇਆ ਤੇ ਉਹਨਾਂ ਦਾ ਮਗ ਸ਼ਾਟ ਵੀ ਲਿਆ ਗਿਆ ਆ। ਉੱਦਾਂ ਆਪਾਂ ਅਕਸਰ ਦੇਖਦੇ ਹਾਂ ਵੀ ਮਗ ਸ਼ਾਟ ਦੇ ਵਿੱਚ ਔਰੰਜ ਕਲਰ ਦੇ ਲੋਕਾਂ ਦੇ ਕੱਪੜੇ ਪਾਏ ਹੁੰਦੇ ਆ, ਪਰ ਟਰੰਪ ਹੁਣਾਂ ਨੇ ਜਿਹੜਾ ਆਪਣਾ ਰੈਗੂਲਰ ਜਿਹੜਾ ਸੂਟ ਆ ਉਹੀ ਪਾਇਆ ਹੋਇਆ ਸੀ ਤੇ ਕਹਿ ਸਕਦੇ ਵੀ ਗੁੱਸੇ ਦੇ ਵਿੱਚ ਦੇਖ ਰਹੇ ਸੀਗੇ। ਗ੍ਰਿਫਤਾਰ ਹੋ ਕੇ ਜੇਲ੍ਹ ਤੋਂ ਰਿਲੀਜ਼ ਹੋਣ ਤੋਂ ਬਾਅਦ 'ਚ ਉਹਨਾਂ ਨੇ ਕਿਹਾ ਵੀ ਮੈਂ ਕੁਛ ਵੀ ਗਲਤ ਨਹੀਂ ਕੀਤਾ, ਆਈ ਡਿਡ ਨਥਿੰਗ ਰੋਂਗ। ਤੇ ਜਿਹੜਾ ਕ੍ਰਿਮੀਨਲ ਕੇਸ ਉਹਨਾਂ ਦੇ ਉਲਟ ਲਿਆਂਦਾ ਗਿਆ ਆ, ਇਹ ਟ੍ਰੈਵਸਟੀ ਆ ਜਸਟਿਸ ਨੂੰ ਜਿਹੜਾ ਉਹ ਲੈ ਕੇ 20 ਮਿੰਟ ਤੱਕ ਕਹਿ ਸਕਦੇ ਹਾਂ ਵੀ ਉਹ ਜੇਲ੍ਹ ਦੇ ਵਿੱਚ ਓਵਰਆਲ ਰਹੇ ਸੀ। ਮੋਟਰਕੇਡ ਜਿਹੜਾ ਇਹਨਾਂ ਦਾ ਏਅਰਪੋਰਟ ਤੋਂ ਸਿੱਧਾ ਫੁਲਟਨ ਕਾਊਂਟੀ ਦੇ ਇਸ ਜੇਲ੍ਹ ਦੇ ਵਿੱਚ ਆਇਆ, ਜਿੱਥੇ ਬੁਕਿੰਗ ਦੀ ਪ੍ਰੋਸੈਸ ਪੂਰਾ 20 ਮਿੰਟ ਦੇ ਲਈ ਜਿਹੜੀ ਉਹ ਰਹੀ ਤੇ ਉਸੇ ਦੌਰਾਨ ਹੀ ਮਗ ਸ਼ਾਟ ਲਿਆ ਗਿਆ ਸੀਗਾ ਤੇ $2 ਲੱਖ ਦੇ ਬਾਉਂਡ ਦੇ ਉੱਤੇ ਜਿਹੜਾ ਇਹਨਾਂ ਨੂੰ ਤੇ ਹੋਰ ਜਿਹੜੀਆਂ ਰਿਲੀਜ਼ ਕੰਡੀਸ਼ਨ ਦੇ ਉੱਤੇ ਛੱਡ ਦਿੱਤਾ ਗਿਆ। ਇੱਕ ਰਿਲੀਜ਼ ਕੰਡੀਸ਼ਨ ਇਹਦੇ ਵਿੱਚ ਇਹ ਵੀ ਸੀ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਨਗੇ, ਆਪਣੇ ਜਿਹੜੇ ਸਾਥੀਆਂ ਨੂੰ ਤੇ ਜਿਹੜੇ ਵਿਟਨੈਸਿਸ ਆ ਕੋਈ ਵੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ। ਸੋ ਹੁਣ ਅੱਗੇ ਕੀ ਬਣਦਾ, ਕਿਵੇਂ ਹੋਊਗਾ, ਇਹ ਅੱਗੇ ਦੇਖਣ ਵਾਲੀ ਗੱਲ ਰਹੂਗੀ। ਉੱਦਾਂ ਇਹਨਾਂ ਨੂੰ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀਗਾ ਆਤਮ ਸਮਰਪਣ ਕਰਨ ਦੇ ਲਈ, ਪਰ ਅੱਜ ਜਿਹੜਾ ਹੈ ਇਹ ਹੁਣ ਦੇਖੋ ਦੋਨੋਂ ਹੀ ਤਰਫੋਂ ਇਹ ਜਿਹੜੀ ਤਸਵੀਰ ਹੋ ਗਈ ਜਾਂ ਇਹ ਕੈਦੀ ਨੰਬਰ ਹੋਇਆ, ਇਹ ਸਾਰਾ ਕੁਛ ਹੁਣ ਕਾਫੀ ਜਿਹੜਾ ਆ ਸਿਆਸਤ ਦੇ ਲਈ ਆਪਣੇ ਕਹਿ ਲਓ ਵੀ ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰਨੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਉਹ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਵਿੱਚ ਕੱਲ ਇੱਕ ਮਾਸ ਸ਼ੂਟਿੰਗ ਹੋਈ ਆ ਔਰੇਂਜ ਕਾਉਂਟੀ ਦੇ ਵਿੱਚ। ਕਹਿੰਦੇ ਵੀ ਐਕਸ ਕੌਪ ਜਿਹੜਾ ਸਾਬਕਾ ਪੁਲਿਸ ਵਾਲਾ ਸੀ, ਉਸਨੇ ਆਪਣੀ ਵਾਈਫ ਨੂੰ ਟਾਰਗੇਟ ਕੀਤਾ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਤੇ 6 ਜਾਣੇ ਆ ਔਰੇਂਜ ਕਾਉਂਟੀ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ ਆ। ਸ਼ੈਰਿਫ ਜੋ ਡੌਨ ਵਾਰਨਸ ਆ, ਉਹਨਾਂ ਨੇ ਇਹ ਦੱਸਿਆ ਵੀ ਇਹ ਸਾਰਾ ਕੁਝ ਕੱਲ 7 ਵਜੇ ਐਗਜ਼ੈਕਟਲੀ ਸ਼ਾਮ ਨੂੰ ਵਾਪਰਿਆ ਤੇ ਹਜੇ ਤੱਕ ਡਿਟੇਲ ਨਹੀਂ ਪਤਾ ਲੱਗ ਸਕੀ ਵੀ ਕਿਉਂ ਇਸ ਬੰਦੇ ਨੇ ਆਪਣੀ ਵਾਈਫ ਨੂੰ ਤੇ ਉਹਦੇ ਹੋਰ ਵੀ ਜਿਹੜੇ ਸਾਥੀ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਮੁਕਾਇਆ। ਜੀ ਇਹ ਰਿਟਾਇਰਡ ਪੁਲਿਸ ਸਰਜੈਂਟ ਸੀਗਾ, ਪੁਲਿਸ ਵਾਲਾ ਸੀਗਾ ਸਾਬਕਾ, ਇਹ ਜਿਸਨੇ ਸਦਰਨ ਕੈਲੀਫੋਰਨੀਆ ਦੇ ਇੱਕ ਬਾਈਕਰ ਬਾਰ, ਜਿੱਥੇ ਅਕਸਰ ਕਹਿ ਸਕਦੇ ਹਾਂ ਵੀ ਮੋਟਰਸਾਈਕਲ ਚਲਾਉਣ ਵਾਲੇ ਆ ਉਹ ਜੁੜ ਬੈਠਦੇ ਸੀਗੇ, ਉੱਥੇ ਜਾ ਕੇ ਇਹ ਗੋਲੀਆਂ ਚਲਾ ਦਿੱਤੀਆਂ। ਸੋ ਆਪਣੀ ਘਰ ਵਾਲੀ ਤੇ ਨਾਲ ਜਿਹੜਾ ਉਹਦੇ ਰੋਟੀ ਖਾਣ ਦੇ ਲਈ ਆਇਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਬੰਦੇ ਨੇ ਉਸ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਸਨੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ 6 ਜਣਿਆਂ ਨੂੰ ਹੋਰ ਜ਼ਖਮੀ ਜਿਹੜਾ ਉਹ ਕੀਤਾ। ਕਹਿੰਦੇ ਵੀ ਉਸ ਮੌਕੇ ਲਾਈਵ ਬੈਂਡ ਗਾ ਰਿਹਾ ਸੀਗਾ ਤੇ ਇੱਥੇ ਜਿਹੜੀ ਪਪੂਲਰ ਵੀਕਲੀ ਜਿਹੜੀ ਉਹ ਨਾਈਟ ਚੱਲ ਰਹੀ ਸੀ। ਜਿੱਦਾਂ ਹੀ ਗੋਲੀ ਕਾਂਡ ਹੋਇਆ ਲੋਕ ਇੱਧਰ ਉੱਧਰ ਜਿਹੜੇ ਉਹ ਭੱਜਣੇ ਸ਼ੁਰੂ ਹੋ ਗਏ। ਸੋ ਹੁਣ ਇਸ ਦੇ ਬਾਰੇ ਜਿਹੜਾ ਹੁਣ ਪਤਾ ਲੱਗੂਗਾ। 59 ਸਾਲਾ ਸਨੋਲਿੰਗ ਸੀਗਾ ਇਸ ਦਾ ਨਾਮ, ਇਹ ਵੈਂਚੂਰਾ ਪੁਲਿਸ ਡਿਪਾਰਟਮੈਂਟ ਤੋਂ ਰਿਟਾਇਰਡ ਪੁਲਿਸ ਸਾਰਜੈਂਟ ਜਿਹੜਾ ਹੋ ਰਿਹਾ ਆ। ਇਹਦੀ ਵਾਈਫ ਮੈਰੀ ਸਨੋਲਿੰਗ ਜਿਹੜੀ ਸੀਗੀ, ਇਹਨੇ ਦਸੰਬਰ 2022 ਦੇ ਵਿੱਚ ਇਹਦੇ ਨਾਲ ਡਿਵੋਰਸ ਦੇ ਲਈ ਫਾਈਲ ਕੀਤਾ ਸੀ। ਅਜੇ ਇਹ ਕੇਸ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਸ ਦੇ ਦਰਮਿਆਨ ਹੀ ਇਸ ਨੇ ਜਿਹੜੀ ਆ ਉਹ ਗੋਲੀ ਕਾਂਡ ਨੂੰ ਅੰਜਾਮ ਦਿੱਤਾ। 3 ਦਹਾਕੇ ਵਿਆਹੇ ਰਹੇ ਸੀਗੇ, 2 ਇਹਨਾਂ ਦੇ ਵੱਡੇ ਨਿਆਣੇ ਵੀ ਸੀਗੇ ਤੇ ਫਿਰ ਇਹ ਸਾਰਾ ਕੁਛ ਇਹ
ਵਾਪਰਿਆ ਹੈਗਾ ਆ। ਸੋ ਹੁਣ ਲੱਗ ਤਾਂ ਇਹੀ ਰਿਹਾ ਵੀ ਆਪਸੀ ਮਤਭੇਦ ਹੀ ਸੀਗੇ ਜਿਹੜਾ ਇਵੈਂਚੁਅਲੀ ਇਸ ਮਾਸ ਸ਼ੂਟਿੰਗ ਦੇ ਵਿੱਚ ਜਾ ਬਦਲੇ।